ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम। ਜਰਨੀ ਟੂ ਕਰਤਾਰਪੁਰ ਜਿਹੜੀ ਕਿ 10 ਸੈਪਟੰਬਰ ਨੂੰ ਅਸੀਂ ਟੋਰਾਂਟੋ ਤੋਂ ਸਟਾਰਟ ਕੀਤੀ ਸੀ, ਉਹ ਅੱਜ ਅਸੀਂ ਪਾਕਿਸਤਾਨ ਦੇ ਵਿੱਚ ਆ ਕੇ ਕਰਤਾਰਪੁਰ ਜਿਹੜੀ ਆ ਉਸ ਦਾ ਸਮਾਪਤੀ ਕਰ ਚੁੱਕੇ ਹਾਂ ਅਤੇ ਲਾਹੌਰ ਦੇ ਵਿੱਚੋਂ ਅੱਜ ਵਿਦਾ ਹੋ ਰਹੇ ਹਾਂ ਇੰਡੀਆ। ਬਾਗਾ ਬਾਰਡਰ 'ਤੇ ਜਾ ਰਹੇ ਹਾਂ। ਬਾਗਾ ਬਾਰਡਰ ਤੋਂ ਹੁੰਦੇ ਹੋਏ ਅਸੀਂ ਗੋਲਡਨ ਟੈਂਪਲ ਰਾਤ ਉੱਥੇ ਗੁਜ਼ਾਰਾਂਗੇ। ਉਸ ਤੋਂ ਬਾਅਦ ਅਸੀਂ ਸੁਲਤਾਨਪੁਰ ਲੋਧੀ ਕੱਲ੍ਹ ਦੀ ਰਾਤ ਰਵਾਂਗੇ ਅਤੇ ਸਾਡਾ ਇੱਕ ਪਾਠ ਰੱਖਿਆ ਹੋਇਆ ਸੀ, ਉਸ ਦਾ ਅਸੀਂ ਭੋਗ ਪਾਵਾਂਗੇ। ਉਸ ਤੋਂ ਬਾਅਦ ਸਾਡੀ ਇਹ ਜਰਨੀ ਜਿਹੜੀ ਅਪ ਟੂ ਬੰਬੇ ਤੱਕ ਜਾਵੇਗੀ। ਉੱਥੋਂ ਸ਼ਿਪ ਕਰਕੇ ਅਸੀਂ ਵਾਪਸ ਬਾਈ ਏਅਰ ਪੰਜਾਬ ਆ ਜਾਵਾਂਗੇ ਅਤੇ ਸਾਡੀਆਂ ਜੋ ਵਹੀਕਲ ਨੇ ਉਹ ਚਲੇ ਜਾਣਗੀਆਂ ਟੋਰਾਂਟੋ। ਅਤੇ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਅਮੀਰ ਖਾਨ ਹੋਣਾ ਦਾ, ਜੋਵਿਨ GTA ਦੇ ਜੋ ਮਾਲਕ ਨੇ, ਜਿਨ੍ਹਾਂ ਨੇ ਕਿ ਸਾਨੂੰ ਸਪੋਂਸਰ ਕੀਤਾ ਅਤੇ ਇੱਥੇ ਦਾ ਵੀ ਸਾਡਾ ਟਾਈਮ ਟੂ ਟਾਈਮ ਸਾਡੀ ਟੀਮ ਨੂੰ ਇਹਨਾਂ ਨੇ ਬੜਾ ਇੰਜੋਏ ਕਰਵਾਇਆ ਲਾਹੌਰ ਦੇ ਵਿੱਚ। ਅਤੇ ਨਾਲ ਹੀ ਅਸੀਂ ਜਿਹੜਾ ਆਈ ਕੈਂਪ ਲਾਇਆ ਸੀ, ਜਿਸ ਦੀਆਂ ਕਿ 260 ਸਰਜਰੀਆਂ ਹੋਈਆਂ ਕੱਲ੍ਹ, ਅਤੇ 1700 ਐਨ ਗਈ ਆ ਅਤੇ 2500 ਡਰੋਪ ਗਏ ਨੇ, ਆਈ ਡਰੋਪ ਦਿੱਤੇ ਗਏ ਨੇ, ਅਤੇ 3 ਦਿਨ ਦਾ ਲੰਗਰ ਦਿੱਤਾ ਗਿਆ। ਆਮ ਸੰਗਤਾਂ ਨੂੰ 3000 ਦੀ ਚੈਕਿੰਗ ਹੋਈ ਅਤੇ ਬੜਾ ਵੱਡਾ ਇੱਕ ਕੰਮ ਸੀ। ਮੇਰੀ ਜ਼ਿੰਦਗੀ ਦੇ ਵਿੱਚ 18 ਸਾਲ ਹੋ ਗਏ ਸਾਨੂੰ ਇੱਥੇ ਕੈਂਪ ਲਾਉਂਦਿਆਂ ਨੂੰ। ਇਹ ਪਹਿਲਾ ਕੈਂਪ ਸੀ ਸਾਡਾ ਜਿਹੜਾ ਕਿ ਬਹੁਤ ਵੱਡੇ ਤਾਦਾਦ ਦੇ ਵਿੱਚ ਲੋਕ ਆਏ, ਅਤੇ ਲੋਕ ਤਾਂ ਪਹਿਲਾਂ ਵੀ ਆਉਂਦੇ ਸੀ, ਸਰਜਰੀਆਂ ਇੰਨੀਆਂ ਨਹੀਂ ਸੀ ਹੋਈਆਂ। ਚਲੋ ਅੱਲਾ ਦਾ ਸ਼ੁਕਰ ਆ ਵਾਹਿਗੁਰੂ ਦਾ ਕਿ ਇੱਕ ਵੀ ਸਰਜਰੀ ਜਿਹੜੀ ਸੀ ਉਹ ਖਰਾਬ ਨਹੀਂ ਹੋਈ। ਹਰ ਇੱਕ ਆਦਮੀ ਨੂੰ ਖੁਸ਼ ਹੋ ਕੇ ਗਿਆ ਅਤੇ ਦੁਆਵਾਂ ਦਿੰਦੀਆਂ ਗਈਆਂ ਮਾਵਾਂ ਸਾਡੀਆਂ। ਅਗਰ ਜ਼ਿੰਦਗੀ ਰਹੀ ਤੇ ਇਸ ਨੂੰ ਅਸੀਂ ਕੰਟੀਨਿਊਜ਼ ਰੱਖਾਂਗੇ, ਨਹੀਂ ਹੋਇਆ ਕੰਟੀਨਿਊਜ਼, ਮੈਂ ਚੱਲ ਗਿਆ ਦੁਨੀਆ ਤੋਂ, ਤਾਂ ਅਮੀਰ ਖਾਨ ਇਸ ਨੂੰ ਕੰਟੀਨਿਊਜ਼ ਰੱਖੇਗਾ। ਅਤੇ ਨਜ਼ੀਰ ਭਾਜੀ ਦਾ ਵੀ ਮੈਂ ਨਾਂ ਨਾ ਭੁੱਲ ਜਾਵਾਂ, ਜਿਨ੍ਹਾਂ ਨੇ ਕਿ ਸਾਨੂੰ 4 ਏਕੜ ਜ਼ਮੀਨ ਦੇ ਕੇ ਨਵਾਜ਼ਿਆ। ਉਹ ਇਹਦੇ ਵਿੱਚ ਹਿੱਸਾ ਵੀ ਪਾਉਂਦੇ ਨੇ, ਆਪਣੇ ਕੋਲੋਂ ਪੈਸਾ ਵੀ ਦਿੰਦੇ ਨੇ, ਬੜੇ ਖੁਸ਼ ਤਬੀਅਤ ਦੇ ਨੇ। ਉਹਨਾਂ ਦੀ ਵਾਈਫ ਵੀ ਬੜੀ ਖੁਸ਼ ਤਬੀਅਤ ਨੇ। ਅਤੇ ਇੰਨੇ ਕੁ ਸ਼ਬਦਾਂ ਦੇ ਨਾਲ ਮੈਂ ਕਹਿੰਦਾ ਹੋਇਆ ਪਾਕਿਸਤਾਨੀ ਭਰਾਵਾਂ ਨੂੰ ਅਲਵਿਦਾ ਕਹਿ ਲਿਆ। ਹਮ ਤੇਰੇ ਸ਼ਹਿਰ ਮੇਂ ਆਏ ਹੈ ਮਹਿਮਾਨੋਂ ਕੀ ਤਰ੍ਹਾਂ। ਹਾਂਜੀ, ਅਲਵਿਦਾ ਅੱਜ ਕਹਿ ਕੇ ਅਸੀਂ ਦੂਸਰੇ ਪਾਸੇ ਜਾ ਰਹੇ ਹਾਂ। ਅਤੇ ਦੂਸਰੇ ਪਾਸੇ ਜਾ ਕੇ ਜੋ ਵੀ ਸਾਤੋਂ ਹੋਇਆ, ਪਾਕਿਸਤਾਨ ਦੀ ਜਿਹੜੀ ਸਿਕਿਉਰਿਟੀ ਆ, ਪੁਲਿਸ ਡਿਪਾਰਟਮੈਂਟ ਨੇ ਜੋ ਵੀ ਸਾਡੇ ਨਾਲ ਕੀਤਾ, ਉਹ ਨਾ ਭੁੱਲਣ ਵਾਲਾ ਸੀ। ਕਿ ਹਰ ਇੱਕ ਡਿਸਟ੍ਰਿਕਟ ਦੇ ਵਿੱਚ ਹਰ ਇੱਕ 10 ਕਿਲੋਮੀਟਰ ਦੇ ਉੱਤੇ ਜਿਹੜਾ ਸੀ ਇੱਕ DSP ਉਹ ਫੁੱਲ ਲੈ ਕੇ ਖੜਾ ਸੀਗਾ ਉੱਥੇ, ਅਤੇ ਉਹਨਾਂ ਦੇ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ। ਇਸ ਦੇ ਨਾਲ ਹੀ ਮੈਂ ਕਹਿਣਾ ਨਾ ਭੁੱਲ ਜਾਵਾਂ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਡੀ ਕੋਈ ਵੈਲਕਮ ਨਹੀਂ ਕੀਤੀ, ਨਾ ਹੀ ਸਾਡੀ ਵੈਲਕਮ ਕੀਤੀ ਆ ਡਿਪਾਰਟਮੈਂਟ ਨੇ, ਔਕਾਫ ਵਾਲਿਆਂ ਨੇ। ਨਾ ਸਾਨੂੰ ਕੋਈ ਸਰੋਪਾ ਦਿੱਤਾ ਉਹਨਾਂ ਨੇ, ਨਾ ਹੀ ਉਹਨਾਂ ਦਾ ਕੋਈ ਰਿਪਰੈਜ਼ੈਂਟੇਟਿਵ ਉੱਥੇ ਆਇਆ। ਇਹ ਦਿਲ ਨੂੰ ਥੋੜ੍ਹਾ ਜਿਹਾ ਜ਼ਰੂਰ ਇਤਰਾਜ਼ ਆ। ਆਪਾਂ ਇਹ ਇਤਰਾਜ਼ ਲੈ ਕੇ ਨਹੀਂ ਜਾਣਾ, ਭਰ ਕੇ ਨਹੀਂ ਲੈ ਕੇ ਜਾਣਾ, ਇੱਥੇ ਕੱਢ ਕੇ ਜਾਣਾ। ਚੌਧਰੀ ਸਾਹਿਬ ਉਹਨਾਂ ਨੇ ਜੋ ਕੀਤਾ, ਦੇਖੋ ਪੰਜਾਬ ਦੇ ਗਵਰਨਰ ਹੋਣ, ਉਹਨਾਂ ਨੇ ਸਪੈਸ਼ਲੀ ਸੱਦ ਕੇ ਸਾਨੂੰ ਸਨਮਾਨਿਤ ਕੀਤਾ ਗਵਰਨਰ ਹਾਊਸ ਦੇ ਵਿੱਚ। ਅਤੇ ਉਹਨਾਂ ਦੇ ਬਹੁਤ ਬਹੁਤ ਮਸ਼ਰੂਕਾਂ ਅਤੇ ਚੌਧਰੀ ਸਾਹਿਬ ਉਹਨਾਂ ਨੂੰ ਅਤੇ ਇਮਰਾਨ ਖਾਨ ਉਹਨਾਂ ਨੂੰ ਵਾਹਿਗੁਰੂ ਅੱਲਾ ਉਹਨਾਂ ਨੂੰ ਵੱਡੀ ਵੱਡੀਆਂ ਉਮਰਾਂ ਬਖਸ਼ੇ। ਜੋ ਕਰਤਾਰਪੁਰ ਕੋਰੀਡੋਰ ਖੋਲ੍ਹਿਆ ਗਿਆ ਉਹ ਅਨਬਲੀਵੇਬਲ ਚੀਜ਼, ਇੱਕ ਹੈਵਨ ਬਣ ਗਿਆ। ਉਹ ਹੈਵਨ ਬਣਿਆ ਖਾਲੀ ਸਿੱਖਾਂ ਵਾਸਤੇ ਨਹੀਂ, ਮੁਸਲਮਾਨ, ਸਿੱਖ, ਈਸਾਈ ਜੋ ਵੀ ਉੱਥੇ ਆਵੇ, ਅਗਰ ਤੁਸੀਂ ਉੱਥੇ ਜਾ ਕੇ ਦੇਖੋਗੇ ਤਾਂ ਉਸ ਦੇ ਵੀ 4 ਦਰਵਾਜ਼ੇ ਰੱਖੇ ਗਏ ਨੇ। ਸਿੱਖ ਆਵੇ, ਮੁਸਲਮਾਨ ਆਵੇ, ਹਿੰਦੂ ਆਵੇ, ਈਸਾਈ ਆਵੇ, ਕੋਈ ਵੀ ਜਾ ਕੇ ਉੱਥੇ ਆਪਣੀ ਇਬਾਦਤ ਕਰ ਸਕਦਾ। ਜਿਹੜਾ ਇੱਕ ਸਾਂਝਾ ਪੈਗਾਮ ਦਿੰਦਾ ਗੁਰੂ ਨਾਨਕ ਦਾ, ਪੀਸ ਦੇ ਜਿਹੜਾ ਪੀਸ ਦਾ ਪੈਗਾਮ ਦੇ ਰਹੇ ਨੇ, ਉਹ ਇੱਕ ਸੈਂਟਰ ਬਣ ਗਿਆ। ਕੋਈ ਵੀ ਜਾਵੇ ਉੱਥੇ ਜਾ ਕੇ ਆਪਣੀ ਇਬਾਦਤ ਕਰ ਸਕਦਾ। ਦੁਨੀਆ ਦੇ ਉੱਤੇ ਸਿਰਫ ਇੱਕ ਹੀ ਜਗ੍ਹਾ ਜਿੱਥੇ ਕਿ ਇੱਕ ਮੁਸਲਮਾਨ ਅਤੇ ਇੱਕ ਸਿੱਖ ਬੈਠ ਕੇ ਇਬਾਦਤ ਕਰ ਸਕਦਾ। ਬਾਹਰਲੇ ਪਾਸੇ ਮੁਸਲਮਾਨ ਦੀ ਕਬਰ ਹੈ ਗੁਰੂ ਨਾਨਕ ਦੇਵ ਜੀ ਦੀ, ਅਤੇ ਅੰਦਰਲੇ ਪਾਸੇ ਸਿੱਖ ਆਪਣੇ ਪਾਠ ਕਰ ਰਿਹਾ ਹੈਗਾ। ਤਾਂ ਇੰਨੇ ਸ਼ਬਦਾਂ ਦੇ ਨਾਲ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਪਾਕਿਸਤਾਨ ਗਵਰਨਮੈਂਟ ਦਾ, ਅਤੇ ਖਾਸ ਕਰਕੇ ਮੇਰੇ ਦੋਸਤ ਅਮੀਰ ਖਾਨ, ਜੋਵਿਨ GTA, ਜਿਹੜੇ ਕਿ ਆਪਣਾ ਕੰਮ ਛੱਡ ਕੇ ਵੀ ਇੱਥੇ ਆਏ ਸਾਨੂੰ ਵੈਲਕਮ ਕਰਨ ਵਾਸਤੇ। ਇਹਨਾਂ ਨੇ ਟਰਾਂਸਪੋਰਟ ਸਾਨੂੰ ਦਿੱਤੀ ਆ। ਭਰਾਵਾਂ ਨੂੰ ਅਸਲਾਮ ਵਾਲੇਕਮ। ਮੈਂ ਜੀ, ਮੇਰਾ ਨਾਮ ਆਮਿਰ ਖਾਨ ਅਤੇ ਮੈਂ CEO jobsinGTA.com, ਜਿਨ੍ਹਾਂ ਨੇ ਇੰਟਰਨੈਸ਼ਨਲ ਪੰਜਾਬੀ ਫਾਊਂਡੇਸ਼ਨ ਦੇ ਨਾਲ ਮਿਲ ਕੇ ਇਹ ਸਾਰੇ ਪ੍ਰੋਜੈਕਟ ਨੂੰ ਅਸੀਂ ਸਪੋਂਸਰ ਕੀਤਾ।
ਤੇ ਅੱਜ ਉਹ ਦਿਨ ਹੈਗਾ ਕਿ ਅਸੀਂ ਸਾਡੇ ਪੂਰੀ ਜਰਨੀ ਟੂ ਕਰਤਾਰਪੁਰ ਦੀ ਟੀਮ ਗੁਰਚਰਨ ਸਿੰਘ ਬਨਵੈਤ ਜੀ ਦੇ ਸਾਰੇ ਟੀਮ ਮੈਂਬਰ, ਉਹਨਾਂ ਦੇ ਗੱਭਰੂ ਜਵਾਨ ਜਿਨ੍ਹਾਂ ਨੇ ਇਸ ਜਰਨੀ ਨੂੰ ਕੰਪਲੀਟ ਕਰਨ 'ਚ ਇਹ ਖਾਬ ਪੂਰਾ ਹੋਣ ਦੇ ਵਿੱਚ ਪੂਰਾ ਸਾਥ ਦਿੱਤਾ। ਤੇ ਅੱਜ ਅਸੀਂ ਗੁਰੂ ਦੀ ਧਰਤੀ ਪਾਕਿਸਤਾਨ ਲਾਹੌਰ ਦੇ ਵਿੱਚ ਮੌਜੂਦ ਹੈਗੇ ਹਾਂ ਕਿ ਮੈਂ ਬੜਾ ਖੁਸ਼ ਹਾਂ ਕਿ ਰੱਬ ਦਾ ਲੱਖ ਲੱਖ ਖੁਦਾ ਤਾਲਾ ਦਾ ਵੀ ਸ਼ੁਕਰ ਹੈ ਕਿ ਇਹ ਜਰਨੀ ਕੰਪਲੀਟ ਹੋਈ। ਪਾਕਿਸਤਾਨ ਨੂੰ ਖੈਰ ਖਰੀਅਤ ਦੇ ਨਾਲ ਚੰਗੀਆਂ ਯਾਦਾਂ ਲੈ ਕੇ ਜਰਨੀ ਕਰਤਾਰਪੁਰ ਦੀ ਟੀਮ ਜਿਹੜੀ ਹੈ ਵਰਲਡ ਪੀਸ ਦੀ ਅੱਜ ਜਾ ਰਹੀ ਹੈ, ਇੱਥੋਂ ਅੱਗੇ ਵਧ ਰਹੀ ਹੈ, ਇੰਡੀਆ ਜਾ ਰਹੀ ਹੈ। ਇਹਨਾਂ ਨੇ ਗੁਰਦੁਆਰਾ ਸਾਹਿਬ ਗੋਲਡਨ ਟੈਂਪਲ ਜਾਣਾ ਹੈ, ਫਿਰ ਸੁਲਤਾਨਪੁਰ ਲੋਧੀ ਤੇ ਅੱਗੇ ਇੰਡੀਆ 'ਚ ਕੰਟੀਨਿਊ ਰਹਿਣਗੇ। ਰੱਬ ਇਹਨਾਂ ਨੂੰ ਆਪਣੇ ਹਿਫਜ਼ੋ ਮਾਨ 'ਚ ਰੱਖੇ, ਇਹਨਾਂ ਦਾ ਸਫ਼ਰ ਕੰਪਲੀਟ ਹੋਵੇ। ਤੇ ਇਹਦੇ ਨਾਲ ਨਾਲ ਪਾਕਿਸਤਾਨੀ ਗਵਰਨਮੈਂਟ ਦਾ, ਪ੍ਰਾਈਮ ਮਿਨਿਸਟਰ ਇਮਰਾਨ ਖਾਨ ਸਾਹਿਬ ਦਾ, ਚੌਧਰੀ ਸਰਵਰ ਗਵਰਨਰ ਪੰਜਾਬ ਸਾਹਿਬ ਦਾ ਤੇ ਉਹਨਾਂ ਦੇ ਟੀਮ ਮੈਂਬਰ ਜਿਨ੍ਹਾਂ ਨੇ ਸਾਡੇ ਨਾਲ ਬੜਾ ਪਿਛਲੇ 1 ਸਾਲ ਤੋਂ ਕੰਮ ਕੀਤਾ, ਫਾਰੂਕ ਅਰਸ਼ਦ ਸਾਹਿਬ, ਅਸੀਂ ਇਮਰਾਨ ਖਾਨ ਸਾਹਿਬ ਦਾ ਮੈਸੇਜ ਜਿਹੜਾ ਸੀ ਫॉर ਵਰਲਡ ਪੀਸ ਦਾ, ਜਰਨੀ ਟੂ ਕਰਤਾਰਪੁਰ ਦਾ, ਅਸੀਂ ਪੂਰੀ ਦੁਨੀਆ 'ਚ ਫੈਲਾਉਂਦੇ ਰਹੇ ਕਿ ਜਿਹਦੀ ਵਜ੍ਹਾ ਤੋਂ ਰੱਬ ਨੇ ਸਾਡੇ ਤੇ ਇੰਨੀ ਮਿਹਰ ਕੀਤੀ ਕਿ ਅਸੀਂ ਇਹ ਕੰਪਲੀਟ ਕੀਤਾ ਅੱਜ। ਤੇ ਮੈਂ ਜਰਨੀ ਟੂ ਕਰਤਾਰਪੁਰ ਨੂੰ ਇੱਕ ਵਾਰੀ ਫੇਰ ਕਿ ਇੱਥੋਂ ਚੰਗੀਆਂ ਯਾਦਾਂ ਲੈ ਕੇ ਜਾਣ ਲਾਹੌਰ ਦੇ ਵਿੱਚੋਂ, ਇਹ ਮੇਰੀ ਪੂਰੇ ਮੈਂ ਭਾਰ ਦੇ ਨਾਲ ਮਾਣ ਦੇ ਨਾਲ ਗੱਲ ਕਹਾਂਗਾ ਕਿ ਮੇਰਾ ਨਹੀਂ ਖਿਆਲ ਕਿ ਕਿਸੇ ਵੀ ਸਿੱਖ ਭਰਾ ਨੂੰ ਲਾਹੌਰ ਦੇ ਵਿੱਚ, ਪਾਕਿਸਤਾਨ ਦੇ ਵਿੱਚ ਕਿਸੇ ਸ਼ਹਿਰੀ ਵੱਲੋਂ, ਕਿਸੇ ਦੁਕਾਨਦਾਰ ਵੱਲੋਂ, ਕਿਸੇ ਪੁਲਿਸ ਜਾਂ ਕਿਸੇ ਅਫੀਸ਼ੀਅਲ ਵੱਲੋਂ ਕੋਈ ਇਹੋ ਜਿਹੀ ਨੈਗੇਟਿਵ ਗੱਲ ਹੋਈ ਹੋਵੇ, ਡਿਸਰਿਸਪੈਕਟ ਹੋਈ ਹੋਵੇ, ਮੇਰਾ ਨਹੀਂ ਖਿਆਲ ਕਿ ਇਹੋ ਜਿਹਾ ਕੋਈ ਹੋਇਆ ਹੈ। ਇਹ ਸਾਰੇ ਆਪਣੇ ਸਿੱਖ ਭਰਾ ਪੂਰੀ ਦੁਨੀਆ ਤੋਂ ਯਾਤਰੀ ਆਏ ਹੋਏ ਚੰਗੀਆਂ ਯਾਦਾਂ ਪਾਕਿਸਤਾਨ ਤੋਂ ਲੈ ਕੇ ਜਾ ਰਹੇ ਨੇ। ਇਹ ਇੱਕ ਸਬੂਤ ਹੈਗਾ ਇਹ ਇੰਡੀਅਨ ਆਵਾਮ ਲਈ, ਇੰਡੀਅਨ ਕੌਮ ਲਈ ਤੇ ਮੋਦੀ ਸਰਕਾਰ ਲਈ ਵੀ ਕਿ ਜੇ ਨਹੀਂ ਤੁਹਾਡੀਆਂ ਅੱਖਾਂ ਹਲੇ ਵੀ ਖੁੱਲੀਆਂ ਕਿ ਪਾਕਿਸਤਾਨੀ ਕੌਮ, ਪਾਕਿਸਤਾਨ ਦੇ ਹੁਕਮਰਾਨ, ਪਾਕਿਸਤਾਨ ਦੇ ਸ਼ਹਿਰੀ ਪੀਸਫੁਲ ਨੇ, ਪੀਸ ਚਾਹੁੰਦੇ ਨੇ, ਸਾਡੀਆਂ ਬਾਹਾਂ ਤੇ ਘਰ ਖੁੱਲੇ ਨੇ, ਪਿਆਰ ਦੇਣ ਲਈ ਅਸੀਂ ਤਿਆਰ ਹਾਂ ਤੁਹਾਨੂੰ। ਤੁਸੀਂ ਜੇ ਸਮਾ ਸਕਦੇ ਹੋ ਤੇ ਪਿਆਰ ਲੈ ਲਓ ਸਾਡੇ ਤੋਂ। ਅਸੀਂ ਬਹੁਤ ਇਮਰਾਨ ਖਾਨ ਦੇ ਧੰਨਵਾਦੀ ਹਾਂ ਕਿ ਉਹਨੇ ਇਹ ਕੋਰੀਡੋਰ ਖੋਲ੍ਹਿਆ। ਰੱਬ ਕਰੇ ਇਮਰਾਨ ਖਾਨ ਸਾਹਿਬ ਵਰਗੇ ਵੀ ਪਾਕਿਸਤਾਨ 'ਚ ਹੋਰ ਲੀਡਰ ਪੈਦਾ ਹੋਣ ਤੇ ਉਧਰ ਸਿੱਧੂ ਭਾਜੀ ਵਰਗੇ ਵੀ ਮਾਵਾਂ ਪੁੱਤ ਜੰਮਣ ਤਾਂ ਕਿ ਦੋਵਾਂ ਮੁਲਕਾਂ ਦੇ ਵਿੱਚ ਪਿਆਰ ਵੰਡਿਆ ਜਾਵੇ, ਪਿਆਰ ਇੱਕ ਦੂਜੇ ਨੂੰ ਦਈਏ, ਇੱਕ ਦੂਜੇ ਨੂੰ ਲਈਏ, ਕਿ ਮਾਵਾਂ ਫਖਰ ਦੇ ਨਾਲ ਸਿਰ ਬੁਲੰਦ ਕਰਨ ਕਿ ਉਹਨਾਂ ਨੇ ਇਮਰਾਨ ਖਾਨ ਵਰਗੇ ਤੇ ਸਿੱਧੂ ਭਾਜੀ ਵਰਗੇ ਪੁੱਤ ਜੰਮੇ ਕਿ ਜਿਹੜੇ ਦੁਨੀਆ ਦੇ ਵਿੱਚ ਪਿਆਰ ਦਾ ਪੈਗਾਮ ਦਿੰਦੇ ਪਏ ਨੇ ਤੇ ਪਿਆਰ ਨੂੰ ਫੈਲਾਉਂਦੇ ਪਏ ਨੇ। ਵੀ ਗੱਲ ਕਹਾਂਗਾ ਕਿ ਅਸੀਂ ਸਾਰੇ ਭਰਾ ਕਹਿੰਦੇ ਹਾਂ ਕਿ ਆਪਣੇ ਸਿੱਖ ਭਰਾਵਾਂ ਦੀਆਂ ਅਰਦਾਸਾਂ ਪੂਰੀਆਂ ਹੋਈਆਂ, ਇਹ 'ਚ ਨੋ ਸ਼ੱਕ, ਕੋਈ ਇਹ 'ਚ ਨਹੀਂ ਸ਼ੱਕ ਹੈ ਕਿ ਵੀ ਆਪਣੇ ਸਿੱਖ ਭਰਾ ਤੇ ਭੈਣਾਂ ਨੇ ਅਰਦਾਸਾਂ ਕੀਤੀਆਂ। ਲੇਕਿਨ ਮੇਰੀ ਇੱਕ ਆਪਣੇ ਦਿਲ ਦੇ ਵਿੱਚੋਂ ਗੱਲ ਹੈਗੀ ਹੈ ਕਿ ਅਸੀਂ ਕੋਸ਼ਿਸ਼ਾਂ ਤਾਂ ਕਰਦੇ ਰਹੇ, 72 ਸਾਲ ਸਿੱਖ ਭਰਾਵਾਂ ਨੇ ਕਿਉਂ ਨਹੀਂ ਇੰਨੀ ਕੋਸ਼ਿਸ਼ ਕੀਤੀ ਕਿ ਇੱਧਰ ਪਾਕਿਸਤਾਨ ਦੇ ਸ਼ਹਿਰੀ ਤੇ ਪਾਕਿਸਤਾਨ ਦੇ ਹੁਕਮਰਾਨਾਂ ਨੇ ਇੰਨਾ ਜ਼ੋਰ ਲਾਇਆ। ਜੇ ਕਾਸ਼ ਆਪਣੇ ਸਿੱਖ ਭਰਾਵਾਂ ਨੇ ਵੀ 70 ਸਾਲ ਨੂੰ ਜਿਹੜੀ ਪੂਰੀ ਸਿੱਧੂ ਵਰਗੇ ਜੰਮੇ ਹੁੰਦੇ ਮਾਂ ਨੇ ਪੁੱਤਰ, ਤੇ ਇਹ 70 ਸਾਲ ਸਾਨੂੰ ਨਾ ਇੰਤਜ਼ਾਰ ਕਰਨਾ ਪੈਂਦਾ, ਇਹ ਕੰਮ ਛੇਤੀ ਹੋ ਗਿਆ ਹੁੰਦਾ। ਕਹਿੰਦੇ ਤਾੜੀ ਦੋਵੇਂ ਹੱਥਾਂ ਨਾਲ ਵੱਜਦੀ ਏ, ਇੱਕ ਹੱਥ ਦੇ ਨਾਲ ਤਾੜੀ ਤਾਂ ਵੱਜਦੀ ਨਹੀਂ। ਤੇ ਲੇਕਿਨ ਦੇਰ ਆਏ ਦਰੁਸਤ ਆਏ। ਅੱਜ ਅਸੀਂ ਸਾਰੇ ਦੇਖੋ ਗੁਰੂ ਦੀ ਧਰਤੀ ਦੇ ਵਿੱਚ, ਮੈਂ ਮੁਸਲਮਾਨ, ਇਹ ਮੇਰੇ ਨਾਲ ਸਿੱਖ ਭਰਾ ਸਾਰੇ ਅਸੀਂ ਬੈਠੇ ਹਾਂ, ਇੱਕ ਛੱਤ ਥੱਲੇ ਬੈਠੇ ਹਾਂ। ਇਹੋ ਜਿਹੇ ਦਿਨ ਰੱਬ ਹਮੇਸ਼ਾ ਲਈ ਇੰਝ ਹੀ ਰਹਿਣ। ਆਈਏ ਜਾਈਏ ਬਾਰਡਰਾਂ 'ਚ, ਅਸੀਂ ਪਾਕਿਸਤਾਨੀ ਉੱਧਰ ਜਾਈਏ। ਦੇਖੋ ਇਹ ਤਾਂ ਸਿੱਖਾਂ ਭਰਾਵਾਂ ਲਈ ਰਾਹ ਖੁੱਲਿਆ ਨਾ। ਸਾਡੀ ਵੀ ਖੁਆਇਸ਼ ਹੈਗੀ ਅਸੀਂ ਵੀ ਇੰਡੀਆ ਜਾਈਏ। ਇੰਡੀਆ ਦੀ ਗੌਰਮੈਂਟ, ਇੰਡੀਆ ਦੀ ਸਰਕਾਰ ਇੰਝ ਹੀ ਵੈਲਕਮ ਕਰੇ ਜਿਵੇਂ ਇਮਰਾਨ ਖਾਨ ਨੇ ਤੇ ਸਾਡੇ ਬਾਜਵਾ ਸਾਹਿਬ ਨੇ, ਚੀਫ ਆਫ ਆਰਮੀ ਸਟਾਫ ਨੇ ਤੇ ਸਾਰੇ ਅਫੀਸ਼ੀਅਲ ਨੇ। ਕੋਈ ਬੰਦਾ ਇਹੋ ਜਿਹਾ ਨਹੀਂ ਸਰਕਾਰੀ, ਭਾਵੇਂ ਪੋਲੀਟੀਕਲ ਪਾਰਟੀਆਂ ਇੱਥੇ ਡਿਫਰੈਂਟ ਨੇ, ਲੇਕਿਨ ਹਰ ਪਾਰਟੀ ਨੇ, ਹਰ ਸ਼ਹਿਰੀ ਨੇ, ਹਰ ਡਿਪਾਰਟਮੈਂਟ ਨੇ ਇਸ ਕਰਤਾਰਪੁਰ ਨੂੰ ਕੋਰੀਡੋਰ ਖੋਲ੍ਹਣ ਨੂੰ ਸਭ ਨੇ ਐਪਰੀਸ਼ੀਏਟ ਕੀਤਾ ਤੇ ਸਭ ਨੇ ਆਪਣੇ ਦਿਲੋਂ ਸਿੱਖ ਭਰਾਵਾਂ ਨੂੰ ਵੈਲਕਮ ਕੀਤਾ। ਫਿਰ ਇਹ ਪਿਆਰ ਨੂੰ ਕਦੀ ਫਰਕ ਨਹੀਂ ਪੈਣ ਦੇਣਾ। ਇਹਨੂੰ ਇਸ ਤਰ੍ਹਾਂ ਹੀ ਰੱਬ ਕਰੇ, ਗੁਰੂ ਦੀ ਮਿਹਰ ਹੋਵੇ ਕਿ ਸਾਡੀ ਦੋਵੇਂ ਰਿਲੀਜਨ ਦੇ ਵਿੱਚ, ਕਲਚਰ ਦੇ ਵਿੱਚ ਤੇ ਨੇਸ਼ਨਾਂ ਦੇ ਵਿੱਚ ਪਿਆਰ ਰਵੇ। ਪਾਕਿਸਤਾਨ ਜ਼ਿੰਦਾਬਾਦ, ਇਮਰਾਨ ਖਾਨ ਜ਼ਿੰਦਾਬਾਦ, ਸਿੱਖ ਮੁਸਲਿਮ ਦੋਸਤੀ ਜ਼ਿੰਦਾਬਾਦ, ਸਿੱਧੂ ਭਾਜੀ ਰੱਬ ਦੀਆਂ ਰੱਖਾਂ ਤੁਹਾਨੂੰ ਜ਼ਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।